अस्सलाम वालेकुम गाइज़। ਅੱਜ ਇੱਕ ਨਵੇਂ ਵਲੌਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ, ਜਿਹਦੇ ਵਿੱਚ ਮੈਂ ਦੱਸਾਂਗਾ ਕਿ ਅਸੀਂ ਪ੍ਰੋਗਰਾਮ ਦੀ ਕਿਸ ਤਰ੍ਹਾਂ ਤਿਆਰੀ ਕੀਤੀ, ਦਾਵਤ ਕਿਸ ਤਰ੍ਹਾਂ ਦਿੱਤੀ, ਕੀ ਹਿਸਾਬ ਕਿਤਾਬ ਹੋਇਆ, ਕਿਸ ਤਰ੍ਹਾਂ ਪਾਇਆ ਤਕਮੀਲ ਤੱਕ ਪਹੁੰਚਿਆ। ਤੇ ਚੱਲਦੇ ਹਾਂ ਆਪਣੇ ਵਲੌਗ ਦੀ ਤਰਫ। ਪ੍ਰੋਗਰਾਮ ਦੀ ਤਿਆਰੀ ਦੇ ਸਿਲਸਿਲੇ ਵਿੱਚ ਸਭ ਤੋਂ ਪਹਿਲੀ ਵਾਰੀ ਸੀ ਇਸ਼ਤਿਹਾਰ ਬਣਵਾਉਣ ਦੀ ਔਰ ਲਾਉਣ ਦੀ। ਅਸੀਂ ਇਸ਼ਤਿਹਾਰ ਬਣਵਾ ਲਿਆ ਔਰ ਸਭ ਤੋਂ ਵੱਡਾ ਫਲੈਕਸ ਅਸੀਂ ਮਸਜਿਦ ਦੇ ਉੱਤੇ ਲਾ ਦਿੱਤਾ ਔਰ ਛੋਟੇ ਮੋਟੇ ਫਲੈਕਸ ਜਿਹੜੇ ਨੇ ਉਰੇ ਪਰੇ ਲਾ ਵੀ ਦਿੱਤੇ ਔਰ ਦਾਵਤ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ। ਆਖਰ ਉਹ ਦਿਨ ਆ ਗਿਆ ਜਿਹਦਾ ਸਾਨੂੰ ਸ਼ਿੱਦਤ ਨਾਲ ਇੰਤਜ਼ਾਰ ਸੀ, 5 ਮਈ, ਔਰ 5 ਮਈ ਨੂੰ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਜ਼ੋਹਰ ਤੋਂ ਬਾਅਦ। ਸਭ ਤੋਂ ਪਹਿਲੇ ਅਸੀਂ ਬਾਹਰ ਕਾਲੀਨ ਵਿਛਾ ਕੇ ਉੱਤੇ ਸਫਾ ਵਿਛਾ ਦਿੱਤਾ ਤਾਂ ਕਿ ਮਹਿਮਾਨਾਂ ਨੂੰ ਆਸਾਨੀ ਹੋ ਬੈਠਣ ਲਈ। ਸਟੇਜ ਸਜਾਉਣ ਵਾਸਤੇ ਕਰਕੇ ਅਸੀਂ ਅੱਗੇ ਇੱਕ ਸੋਫਾ ਰੱਖਿਆ, ਪਿੱਛੇ ਸੋਫਾ ਵੀ ਅਤੇ ਕੁਰਸੀਆਂ ਵੀ ਰੱਖ ਦਿੱਤੀਆਂ ਮੁਅੱਜ਼ਜ਼ ਮਹਿਮਾਨਾਂ ਵਾਸਤੇ ਕਰਕੇ। ਇਸ ਤਰ੍ਹਾਂ ਸਾਡਾ ਸਟੇਜ ਵੀ ਕੰਮ ਕੰਪਲੀਟ ਹੋ ਗਿਆ। ਆਖਰਕਾਰ ਸਾਊਂਡ ਸਿਸਟਮ ਵਾਲਾ ਆ ਗਿਆ, ਉਹਨੂੰ ਵੀ ਅਸੀਂ ਬੈਠਣ ਲਈ ਜਗ੍ਹਾ ਦਿੱਤੀ, ਉਹਨੂੰ ਇਹਤਮਾਮ ਕਰਕੇ ਦੇ ਦਿੱਤਾ, ਉਹਨੇ ਸਾਊਂਡ ਲਗਾ ਦਿੱਤੇ। ਉਸ ਤੋਂ ਬਾਅਦ ਬਿਲਾ ਆਖਰ ਰਾਤ ਦਾ ਟਾਈਮ ਹੋ ਗਿਆ। ਰਾਤ ਨੂੰ ਮੈਨੂੰ ਕਿਹਾ ਗਿਆ ਕਿ ਜੀ ਤੂੰ ਸਟੇਜ ਸੈਕਟਰੀ ਕਰਨੀ ਹੈ। ਮੈਂ ਸਟੇਜ ਸੈਕਟਰੀ ਵਾਸਤੇ ਕਰਕੇ ਮਾਈਕ ਫੜਿਆ, ਸਟੇਜ ਸੈਕਟਰੀ ਕੀਤੀ। ਸਟੇਜ ਸੈਕਟਰੀ ਕਰਨ ਵਾਸਤੇ ਕਰਕੇ ਸਭ ਤੋਂ ਪਹਿਲੇ ਮੈਂ ਕੁਰਾਨ ਦੀ ਦਾਵਤ ਦਿੱਤੀ। ਕੁਰਾਨ ਨੂੰ ਤਿਲਾਵਤ ਕਰਨ ਵਾਸਤੇ ਕਰਕੇ ਕਾਰੀ ਮੁਹੰਮਦ ਹਸਨੈਨ ਸਾਹਿਬ ਜਿਹੜਾ ਮੀਰਪੁਰ ਤੋਂ ਤਾਲੁਕ ਰੱਖਦੇ ਹਨ, ਉਹਨਾਂ ਤਿਲਾਵਤ ਕੀਤੀ ਬੜੀ ਆਸਨ ਅੰਦਾਜ਼ ਦੇ ਅੰਦਰ, ਬੜੇ ਖੂਬਸੂਰਤ ਅੰਦਾਜ਼ ਦੇ ਅੰਦਰ। ਅੱਖਾਂ ਤੋਂ ਤਾਂ ਮਬੀਨੇ ਸਨ ਲੇਕਿਨ ਦਿਲ ਉਹਨਾਂ ਦਾ ਰੋਸ਼ਨ ਸੀ ਕਿਉਂਕਿ ਕੁਰਾਨ ਉਹਨਾਂ ਦੇ ਸੀਨੇ ਵਿੱਚ ਸੀ। ਬਿਲ ਆਖਰ ਉਹਨਾਂ ਨੇ ਕੁਰਾਨ ਦੀ ਤਿਲਾਵਤ ਖ਼ਤਮ ਕੀਤੀ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ, ਦੁਆਵਾਂ ਦਿੱਤੀਆਂ ਔਰ ਖਿਰਾਜ ਤਹਿਸੀਨ ਪੇਸ਼ ਕੀਤਾ। ਉਸ ਤੋਂ ਬਾਅਦ ਨਾਤ ਦੇ ਵਾਲੇ ਬੰਦੇ ਨੇ ਦਾਵਤ ਦਿੱਤੀ ਨਾਤ ਖਾਨ ਨੂੰ। ਇੱਕ ਛੋਟਾ ਜਿਹਾ ਬੱਚਾ ਨਾਤ ਪੜ੍ਹਨ ਵਾਲਾ ਸੀ, ਉਹਨੇ ਨਾਤ ਪੜ੍ਹੀ ਬੜੇ ਪਿਆਰੇ ਅੰਦਾਜ਼ ਦੇ ਅੰਦਰ। ਉਸ ਤੋਂ ਬਾਅਦ ਫਿਰ ਮੈਂ ਮਾਈਕ ਫੜਿਆ, ਮੈਂ ਛੋਟੇ ਜਿਹੇ ਬੱਚੇ ਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਦੁਆਵਾਂ ਦੇਣ ਤੋਂ ਬਾਅਦ ਮੈਂ ਫਿਰ ਬਿਲ ਆਖਰ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰਨ ਵਾਸਤੇ ਕਰਕੇ ਖਤੀਬ ਨੂੰ ਦਾਵਤ ਦਿੱਤੀ। ਖਤੀਬ ਕਾਰੀ ਯਾਸੀਨ ਹੈਦਰ ਸਾਹਿਬ ਜਿਹੜਾ ਡੇਰਾ ਗਾਜ਼ੀ ਖਾਨ ਤੋਂ ਤਾਲੁਕ ਰੱਖਦੇ ਹਨ, ਬੜੀ ਆਸਨ ਅੰਦਾਜ਼ ਦੇ ਅੰਦਰ ਉਹਨਾਂ ਨੇ ਗੁਫ਼ਤਗੂ ਕੀਤੀ, ਬਿਹਤਰੀਨ ਤਕਰੀਰ ਕੀਤੀ। ਸਰੈਕੀ ਦੇ ਵਿੱਚ ਸਰੈਕੀ ਤਕਰੀਰ ਕੀਤੀ। ਆਖਰਕਾਰ ਉਹਨਾਂ ਨੇ 1 ਘੰਟਾ ਤਕਰੀਰ ਕਰਕੇ ਆਪਣੀ ਗੁਫ਼ਤਗੂ ਨੂੰ ਸਮੇਟ ਦਿੱਤਾ। ਜ਼ਾਹਿਰ ਗੱਲ ਹੈ ਸਟੇਜ ਸੈਕਟਰੀ ਮੈਂ ਕਰਦਾ ਸੀ, ਅਤੇ ਫਿਰ ਮੈਂ ਦੁਬਾਰਾ ਨਾਤ ਖਾਨ ਨੂੰ ਇੱਕ ਨੂੰ ਦਾਵਤ ਦਿੱਤੀ ਜਿਹਨੇ ਆਖਿਆ ਸੀ ਮੈਂ ਨਾਤ ਪੜ੍ਹਨੀ। ਇਹਨੇ ਵੀ ਨਾਤ ਪੜ੍ਹਨ ਵਾਸਤੇ ਕਰਕੇ ਕੁਛ ਟਾਈਮ ਲਿਆ। ਫਿਰ ਬਿਲ ਆਖਰ ਮੈਂ ਖਤੀਬ ਨੂੰ ਦਾਵਤ ਦਿੱਤੀ ਜਿਨ੍ਹਾਂ ਦਾ ਨਾਮ ਸੀ ਸੈਯਦ ਸਤੈਨ ਸ਼ਾਹ ਨਕਵੀ, ਜਿਹੜਾ ਸੁਰਗੋਦਾ ਤੋਂ ਤਾਲੁਕ ਰੱਖਦੇ ਹਨ। ਪੰਜਾਬੀ ਦੇ ਅੰਦਰ ਗੁਫ਼ਤਗੂ ਕੀਤੀ 1 ਘੰਟਾ ਅਤੇ ਤਕਰੀਬਨ 20 ਮਿੰਟ ਇਹਨਾਂ ਨੇ ਗੁਫ਼ਤਗੂ ਕੀਤੀ। ਬਹੁਤ ਆਸਨ ਅੰਦਾਜ਼ ਦੇ ਅੰਦਰ ਸੀਰਤ ਨਬੀ ਦੇ ਉੱਤੇ ਉਹਨਾਂ ਗੁਫ਼ਤਗੂ ਕੀਤੀ। ਆਖਰਕਾਰ ਇਹਨਾਂ ਨੇ ਦੁਆ ਕਰਾਈ। ਇਖਤਤਾਮ 'ਤੇ ਮੈਂ ਮਾਈਕ ਫੜਿਆ। ਮਾਈਕ ਫੜ ਕੇ ਮੈਂ ਐਲਾਨ ਕਰ ਦਿੱਤਾ ਜੀ ਸਭ ਵਾਸਤੇ ਖਾਣਾ ਮੌਜੂਦ ਹੈ।